हाँ जी पहुँच चुके हैं इस वेले सत ਚੱਕ ਸੈਣੀ ਬਾਰ ਇਹ ਉਹ ਸਕੂਲ ਹੈ ਜਿਸ ਸਕੂਲ ਦੇ ਸਾਹਮਣੇ ਅਸੀਂ ਖੜੇ ਹਾਂ ਇਹਨਾਂ ਦੇ ਪਿੰਡ ਦਾ ਗੁਰਮੀਤ ਸਾਹਿਬ ਦੇ ਵੱਡਿਆਂ ਦਾ ਤੇ ਅੱਜ ਇਹਨਾਂ ਦੀ ਖਾਹਿਸ਼ ਜਿਹੜੀ ਹੈ ਉਮਰਾਂ ਦੀ ਉਹ ਪੂਰੀ ਹੋ ਰਹੀ ਹੈ ਤੇ ਚੱਲਦੇ ਹਾਂ ਫਿਰ ਸਕੂਲ ਦੇ ਅੰਦਰ ਜਾ ਕੇ ਬਾਕੀ ਗੱਲਬਾਤ ਕਰਦੇ ਹਾਂ ਨਾਲ ਸਾਡੇ ਇਸ਼ਫਾਕ ਸਾਹਿਬ ਹਨ ਇੱਥੋਂ ਦੇ ਹੈਡ ਮਾਸਟਰ ਹਨ ਅਕਰਮ ਸਾਹਿਬ ਹਨ ਇਹਨਾਂ ਦਾ ਰਾਬਤਾ ਪਹਿਲੇ ਗੁਰਮੀਤ ਸਾਹਿਬ ਦੇ ਨਾਲ ਜਿਨ੍ਹਾਂ ਦੋਸਤਾਂ ਦਾ ਹੁੰਦਾ ਹੈ ਜਿਨ੍ਹਾਂ ਨੇ ਕਾਫੀ ਜ਼ਿਆਦਾ ਇਨਫੋਰਮੇਸ਼ਨ ਇਹਨਾਂ ਨੂੰ ਦਿੱਤੀਆਂ ਉਹ ਸਾਡੇ ਨਾਲ ਦੋਸਤ ਇਹ ਹਨ ਇਸ ਟਾਈਮ ਬਾਕੀ ਸਕੂਲ ਦੇ ਜਿਤਨੇ ਸਟਾਫ ਹੈ ਉਹ ਵੈਲਕਮ ਕਰ ਰਹੀ ਹੈ बड़ा प्यारा वेलकम जी फुलकारी भी ते फुल भी ये पूरियां 12 सने ननकाना साहब दे नाल ते ਜਿਹੜੀਆਂ ਇੱਥੇ ਆਬਾਦ ਕੀਤੀਆਂ ਗਈਆਂ ਇਹ ਹੁਸ਼ਿਆਰਪੁਰ ਔਰ ਜਲੰਧਰ ਤੋਂ ਜਿਹੜੇ ਲੋਕ ਇੱਥੇ ਆਏ ਉਹਨਾਂ ਨੇ 12 ਆਬਾਦ ਕੀਤੀਆਂ ਔਰ ਇਸ ਸਕੂਲ ਦਾ ਮੈਂ ਸਾਹਮਣੇ ਦੇਖ ਰਹੀ ਹਾਂ 1916 ਦੇ ਵਿੱਚ ਬਣਦਾ ਹੈ ਗਵਰਨਮੈਂਟ ਹਾਈ ਸਕੂਲ ਸੈਣੀ ਬਾਰ ਇਸ ਵੇਲੇ ਇਸ ਦਾ ਨਾਮ ਹੈ ਅਸਲਾਮ ਅਲੈਕੁਮ ਸਰ ਕੁਝ ਹੋਰ ਪ੍ਰਾਹੁਣੇ ਵੀ ਆਏ ਹੋਏ ਤੇ ਲੱਗਦਾ ਇਹਨਾਂ ਦਾ ਵੀ ਵੱਡਿਆਂ ਦਾ ਸੈਣੀ ਬਾਰ ਤੋਂ ਹੀ ਕਨੈਕਸ਼ਨ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਪੰਜਾਬੀ ਪ੍ਰਚਾਰ ਟੀਵੀ ਤੋਂ ਅਹਿਮਦ ਰਜ਼ਾ ਪੰਜਾਬੀ ਜੀ ਅੱਛਾ ਜੀ ਤੇ ਸੈਣੀ ਬਾਰ ਤੇ ਬਹੁਤ ਸਾਰੇ ਦੋਸਤਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਸੀ ਸੈਣੀ ਬਾਰ ਦੀ ਇੱਕ ਵੀਡੀਓ ਮੈਂ ਪਾਈ ਸੀ ਕਿਹੜੇ ਪਿੰਡ ਤੋਂ ਜੀ ਅੱਛਾ 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 ਸਾਡੇ ਲਾਗੇ ਮੁੱਖਣਾ ਨਾ ਸਾਡਾ ਮੁੱਖਣਾ ਨੇ ਤੋਂ ਆਏ ਆ ਕੀ ਸ਼ੁਭ ਨਾਮ ਜੀ ਗੁਰਮੀਤ ਸਿੰਘ ਸਾਡਾ ਪੁਰਾਣਾ ਪਿੰਡ ਮੁਖਲਾਣਾ ਸਾਡੀ ਭੂਆ ਸੀਗੀ ਉੱਥੇ ਤੇ ਉਹਦਾ ਅਸੀਂ ਨੰਦਾ ਚੌਰ ਰਹਿੰਦੇ ਆ ਹੁਣ ਨੰਦਾ ਚੌਰੀ ਫਿਰ ਨੰਦਾ ਚੌਰ ਕਹੋ ਹਾਂ ਇਹ ਨੰਦਾ ਚੌਰ ਇਹ ਇਸ ਲਈ ਤਾਂ ਨਹੀਂ ਨਹੀਂ ਇਹ ਸਰ ਇਸ ਲਈ ਤਾਂ ਨਹੀਂ ਕਹਿੰਦੇ ਕਿ ਦੁਨੀਆ ਬੜੀ ਛੋਟੀ ਹੈ ਨਹੀਂ ਇਹ ਰਿਐਲਿਟੀ ਆ ਹਾਂ ਵੇਖ ਲਓ ਕਿ ਇੱਕੋ ਹੀ ਏਰੀਆ ਦੇ ਲੋਕ ਇਹ ਕਿਧਰ ਇਹ ਤੇ ਆ ਰਹੇ ਜੇ ਵਾਇਆ ਕੈਨੇਡਾ ਆ ਰਹੇ ਜੇ ਤੇ ਤੁਸੀਂ ਵਾਇਆ ਅਸੀਂ ਬਾਇਆ ਪਿੰਡੋਂ ਹੋ ਕੇ ਫਿਰ ਇੱਥੇ ਆਏ ਮਤਲਬ ਜਿੱਥੇ ਦੇਖੋ ਨਾ ਇਹ ਹੁੰਦਾ ਰੂਟਸ ਦੇ ਨਾਲ ਤੁਹਾਡਾ ਕਨੈਕਸ਼ਨ ਕਿ ਜਿੱਥੇ ਵੀ ਤੁਸੀਂ ਜਾਓ ਹਾਂਜੀ ਅਗਰ ਤੁਹਾਡੀਆਂ ਰੂਟਸ ਮਜ਼ਬੂਤ ਹਨ ਤੇ ਤੁਸੀਂ ਘੁੰਮ ਕੇ ਆਓਗੇ ਅਸੀਂ ਸਾਡੀ ਫੈਮਿਲੀ ਆ ਜੀ ਰਾਮ ਸਿੰਘ ਵੀ ਜਾਣਦੇ ਤੁਸੀਂ ਬਰਲੇ ਵਾਲੇ ਨੂੰ ਸੁਣਿਆ ਰਾਮ ਸਿੰਘ ਉਹ ਸਾਡਾ ਤਾਇਆ ਸੀਗਾ ਅੱਛਾ ਇੱਥੇ ਪੜ੍ਹੇ ਜੀ ਹਾਂਜੀ ਹਾਂਜੀ ਸਾਰੇ ਇੱਥੇ ਅੱਛਾ ਇੱਕ ਹੋਰ ਚੀਜ਼ ਮੈਂ ਨੋਟ ਕੀਤੀ ਮੈਂ ਸੈਣੀ ਬਾਰ ਦੇ ਕਾਫੀ ਲੋਕ ਮੇਰੇ ਨਾਲ ਕੰਟੈਕਟ ਕਰਦੇ ਸੈਣੀ ਬਾਰ ਦੇ ਲੋਕਾਂ ਨੂੰ ਆਪਣੇ ਵੱਡਿਆਂ ਦੀ ਮਿੱਟੀ ਦੇ ਨਾਲ ਮੁਹੱਬਤ ਬੜੀ ਹੈ ਨਹੀਂ ਭੁੱਲਦੇ ਇੱਕ ਗਰੁੱਪ ਵੀ ਤੁਹਾਡਾ ਬਣਾ ਹੋਇਆ ਮੈਂ ਤੁਹਾਨੂੰ ਬਾਅਦ ਵਿੱਚ ਉਹਨਾਂ ਦਾ ਨੰਬਰ ਵੀ ਦੇਵਾਂਗਾ ਉਹਦੇ 'ਚ ਉਹਨਾਂ ਨੇ ਪੂਰੇ ਸੈਣੀ ਬਾਰ ਦੇ ਲੋਕ ਜਿੱਥੇ ਜਿੱਥੇ ਗਏ ਨੇ ਉਹਨਾਂ ਨੇ ਇਕੱਠੇ ਕੀਤੇ ਤੇ ਉਹ ਹਨ ਆਪਣੇ ਹੁਸ਼ਿਆਰਪੁਰ ਤੋਂ ਦੋਸਤ ਨਾਮ ਮੈਨੂੰ ਉਹਨਾਂ ਦਾ ਭੁੱਲਿਆ ਨਾਮ ਉਹਨਾਂ ਦਾ ਤਾਂ ਸਾਰੀ ਚੀਜ਼ਾਂ ਮੈਂ ਕਰਾਂਗਾ ਸ਼ੇਅਰ ਸਾਰੇ ਦੋਸਤ ਸੋ ਵੇਖ ਕੇ ਖੁਸ਼ੀ ਹੋਈ ਜੀ ਤੁਹਾਨੂੰ ਵੀ ਖੁਸ਼ੀ ਹੋਈ ਹੈ ਜੇ ਤੁਹਾਡਾ ਹਾਂ ਚਲੋ ਅਮਰੀਕ ਸਿੰਘ ਗੱਲੂ ਅਮਰੀਕ ਸਿੰਘ ਗੱਲ ਜੀ 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 ਉਹਨਾਂ ਦੇ ਜਿਹੜੇ ਨਾ ਪਰਦਾਦਾ ਇੱਥੇ ਪੜ੍ਹਦੇ ਹੁੰਦੇ ਸੀ ਅੱਛਾ ਜ਼ਬਰਦਸਤ ਉਹਨਾਂ ਦੇ ਮਤਲਬ ਜਾਂ ਜੋ ਉਹਨਾਂ ਨੇ ਫਿਰ ਵਾਟਰ ਟ੍ਰੀਟਮੈਂਟ ਪਲਾਂਟ ਜਿਹੜਾ ਡੋਨੇਟ ਕੀਤਾ ਸੀ ਅਮਰੀਕਾ ਇੱਕ ਅੱਛੀ ਚੀਜ਼ ਹੈ ਜੀ ਦੇਖੋ ਕੋਈ ਚੰਗਾ ਕਰਦਾ ਹੈ ਤੇ ਉਹਨੂੰ ਹਾਂਜੀ ਪ੍ਰੋਬਲਮ ਸੀ ਹਾਂਜੀ 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 ਅੱਛਾ ਹਾਂਜੀ ਮੇਰੀ ਰਿਟਾਇਰਮੈਂਟ ਤੋਂ ਪਹਿਲੇ ਹੈ ਨਾ ਜਿਹੜਾ ਅੱਛਾ ਉਸ ਵੇਲੇ ਉਹਨਾਂ ਨੇ ਕਿ ਮੈਂ 31 ਮਈ ਨੂੰ ਰਿਟਾਇਰ ਹੋਇਆ ਸੀ 21 ਚ ਠੀਕ ਹੈ ਉਹ ਇਹ ਤਕਰੀਬਨ 31 ਮਾਰਚ ਦੇ ਵਿੱਚ ਇਨੋਗ੍ਰੇਸ਼ਨ ਹੋਈ ਸੀ ਤੁਸੀਂ ਕਰਕੇ ਗਏ ਸੀ ਇਹਨਾਂ ਦੀ ਜ਼ਬਰਦਸਤ ਅੱਛਾ ਜ਼ਬਰਦਸਤ ਕਿ ਬੱਚਿਆਂ ਨੂੰ ਬਹੁਤ ਪ੍ਰੋਬਲਮ ਸੀ ਸਟਾਫ ਨੂੰ ਪ੍ਰੋਬਲਮ ਸੀ ਪਾਣੀ ਦੀ ਔਰ ਬਿਮਾਰੀਆਂ ਸੀ ਬੱਚਿਆਂ ਨੂੰ ਹਾਂ ਅੱਲਾ ਨੇ ਮਸਲਾ ਸਾਡਾ ਨਾਲ ਹੱਲ ਹੋ ਗਿਆ ਚਲੋ ਜੀ ਸਲਾਮ ਹੈ ਉਹਨਾਂ ਨੂੰ ਜਿਨ੍ਹਾਂ ਨੇ ਸੋਚਿਆ ਹੈ ਆਪਣੇ ਵੱਡਿਆਂ ਦੇ ਏਰੀਏ ਦੇ ਬਾਰੇ ਵੱਡਿਆਂ ਦੇ ਸਕੂਲ ਦੇ ਬਾਰੇ ਮਤਲਬ ਕਿ 501 ਰੁਪਏ ਲਾਗਤ ਆਈ ਹੈ ਹਾਫ ਕਾਸਟ ਇਸ ਕਮਰੇ ਦੀ ਹਾਫ ਕਾਸਟ ਜਿਹੜੀ ਹੈ 1941 ਦੇ ਵਿੱਚ ਹਾਂ ਸੈਨਿਕ ਕਾਨਫਰੰਸ ਹੋਈ ਸੀ ਇੱਥੇ ਠੀਕ ਹੈ 1941 28 29 30 ਠੀਕ ਹੈ ਇਟਸ ਬੀਨ ਉਸ ਵੇਲੇ ਦੇ 501 ਰੁਪਏ ਦੇ ਨਾਲ 501 ਰੁਪਏ ਦੇ ਨਾਲ ਇਹ ਜਿਹੜੀ ਨਾ 502 ਰੁਪਏ ਜਿਹੜੇ ਨਾਲ ਉਹ ਮਿਲ ਕੇ ਜਿਹੜਾ ਨਾ ਠੀਕ ਹੈ ਉਹਨਾਂ ਦੇ ਕੋਈ ਨਾਂ ਤੇ ਉਹਨਾਂ ਨੇ 1933 ਦੇ ਵਿੱਚ ਸਰਦਾਰ ਜਸਵੰਤ ਸਿੰਘ ਸੈਣੀ ਹੋਰਾਂ ਨੇ ਇਹ ਬਣਾਇਆ ਸੀ
अच्छा 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 अच्छा, बड़ी खूबसूरत स्कूल, बड़ी खूबसूरत। हाँ हाँ, ਇਹ ਲੈਦਾ ਦਿੱਤਾ ਸੀ ਡਾਕਟਰ ਸਾਹਿਬ ਸੀ ਇੱਥੋਂ ਕਹਿੰਦੇ ਇਹ 501 ਫਿਰ ਇਹ ਬਣਦਾ ਰਹੀ ਹੈ ਇੱਕ ਇੱਕ ਕਮਰੇ ਦਾ 501 ਜਾਂ ਓਵਰਆਲ ਡੋਨੇਸ਼ਨ ਜਿਹੜੀ ਡੋਨੇਸ਼ਨ ਕੀਤੀ ਸੀ। ਓਵਰਆਲ ਡੋਨੇਸ਼ਨ ਜਿਨ੍ਹਾਂ ਲੋਕਾਂ ਨੇ ਜਿਹੜੇ ਕੀਤੀ। ਕਮਰੇ ਬਣੇ ਨੇ ਡੋਨੇਸ਼ਨ ਨਾਲ ਹੀ ਬਣੇ ਨੇ। ਇਹ ਅਸੀਂ ਦੱਸ ਦਈਏ ਜੀ, ਇਹ ਹੈ ਡਾਕਟਰ ਬਲਕ੍ਰਿਸ਼ਨ ਸੈਣੀ ਬਾਲ ਹੈ। ਕਿਸ਼ਨ ਸਿੰਘ ਹਾਂ, ਬਾਲਕ੍ਰਿਸ਼ਨ ਸੈਣ ਇਹ ਸੈਣੀ ਸਨ, MBBS ਸਨ, ਇਹ ਉਹਨਾਂ ਨੇ ਉਸ ਵੇਲੇ ਕੀਤਾ ਸੀ ਦੁਨੀਆ। ਯੂਨੀਵਰਸਿਟੀ ਜਿਹੜੀ ਹੋਈ ਸੀ 1944 ਚ ਉਹਦੇ ਜੋ ਇਹ ਉਹ ਫਿਰ ਉਹ ਸਨ ਵਾਰਿਸ ਸ਼ਾਹ ਦਾ ਇਹ ਵਾਰਿਸ ਸ਼ਾਹ ਸਾਹਿਬ ਦਾ ਇਹ ਜਿਹੜਾ ਹੈਗਾ ਨਾ ਬਾਲ ਕਿਸ਼ਨ ਸੈਣੀ, ਇਹ ਸਾਡੇ ਪਿੰਡ ਦੇ ਨਾਲ ਦਾ ਪਿੰਡ ਆ ਪਥਿਆ, ਠੀਕ ਹੈ। ਉੱਥੇ ਦਾ 1941 ਚ ਹਾਂਜੀ। 1941 ਦੇ ਵਿੱਚ ਇਹ ਸਿਲਵਰ ਜੂਬਲੀ ਮਨਾਈ ਗਈ। ਠੀਕ ਸਿਲਵਰ ਜੂਬਲੀ 3 ਦਿਨ ਇੱਥੇ ਮੇਲੇ ਲੱਗੇ ਰਹੇ ਨੇ, ਮੁxtਲਿਫ ਪਿੰਡਾਂ ਦੇ ਲੋਕ ਆ ਰਹੇ थे, ਉਹਦੇ ਵਿੱਚ ਬਹੁਤ ਜ਼ਿਆਦਾ ਉਸੇ ਸਿਲਸਿਲੇ ਦੀ ਫਿਰ ਸਾਰਾ ਮਤਲਬ ਕਿ ਹੁੰਦਾ ਹਰ ਸਾਲ ਇਹਦਾ ਨਾ ਐਨੂਅਲ ਕਾਨਫਰੰਸ ਇਹਨਾਂ ਦੀ ਹੁੰਦੀ ਸੀ ਕੋਈ ਨਾ ਬਹੁਤ ਕੋਈ ਅੱਛਾ। ਤੇ ਫਿਰ ਤੁਸੀਂ ਸਕੂਲ ਦੇ ਅੰਦਰ ਵੀ ਕੋਈ ਇਹਨਾਂ ਨੂੰ ਯਾਦਗਿਰੀ ਦੇ ਤੌਰ ਤੇ ਕੋਈ ਪ੍ਰੋਗਰਾਮ ਵਗੈਰਾ ਕੋਈ ਐਨੂਅਲ ਇੱਕ ਰੱਖਿਆ ਕਰੋ ਨਾ, ਇਹ ਵੀ ਇੱਕ ਅੱਛਾ ਹੋ ਜਾਏਗਾ ਕਿ ਪੁਰਾਣੇ ਲੋਕਾਂ ਤੋਂ ਕੋਈ ਤੁਸੀਂ ਆਨਲਾਈਨ ਉਹਨਾਂ ਦੇ ਨਾਲ ਜਿਨ੍ਹਾਂ ਦੇ ਬੱਚੇ ਆਉਂਦੇ ਰਹਿੰਦੇ ਨੇ। ਉਹਨਾਂ ਦੇ ਨਾਲ ਉਹ ਕੋਈ ਇਹਨਾਂ ਬੱਚਿਆਂ ਨਾਲ ਗੱਲਬਾਤ ਕਰ ਸਕਣ, ਕਿਉਂਕਿ ਕਨੈਕਸ਼ਨ ਜਿਹੜਾ ਹੈ ਉਹ ਫਿਰ ਹੋਰ ਮਜ਼ਬੂਤ ਹੁੰਦਾ। ਨਾਂ ਇੰਜ ਅਜੇ ਜਿਨ੍ਹਾਂ ਨੇ ਇੱਥੇ ਕੀਤੇ ਸਨ ਕੰਮ ਕੀਤਾ ਉਹਨਾਂ ਦਾ ਨਾਂ ਅਜੇ ਵੀ ਹੈ, ਅੱਛੀ ਗੱਲ। ਲਾਈਟ ਚਲੀ ਜਾਏ ਕੋਈ ਪ੍ਰੋਬਲਮ ਨਹੀਂ ਹੈਗੀ, ਕ੍ਰਾਸ ਵੈਂਟੀਲੇਸ਼ਨ ਹੋ ਰਹੀ ਹੈ ਜੀ, ਤੇ ਕੋਈ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਹੈਗਾ, ਜਿੱਥੇ ਲਾਈਟ ਹੋਵੇ ਨਾ ਹੋਵੇ ਬਣਾਈ ਇਸ ਹਿਸਾਬ ਨਾਲ ਹੈ ਕਿ 101 ਰੁਪਏ ਗੋਂਡਾ ਰਾਮ ਰਾਈਸ ਚੱਕ 178 101 ਉਹਨਾਂ ਨੂੰ ਰੁਪਏ ਦਿੱਤੇ ਸੀ। ਇਹੀ ਹੈ ਜੀ ਵਾਰਿਸ ਸ਼ਾਹ, ਉਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ, ਤੇ ਇਹ ਹੁੰਦੀ ਹੈ ਨੇਕ ਕਮਾਈ ਸਿਰਫ ਲੋਕ ਆਉਂਦੇ ਨੇ ਨਾ ਉਹ ਆਪਣੀ ਪਹਿਚਾਨ ਲੈਂਦੇ ਨੇ ਕਿ ਸਾਡੇ ਇਹ ਸਾਡਾ ਹੈ। ਫਾਦਰਸ ਨੇ, ਫਿਰ ਉਹ ਹਿਸਾਬ ਨਾਲ ਬੜਾ ਜ਼ਿਆਦਾ ਉਹ ਜਜ਼ਬਾਤੀ ਵੀ ਹੋ ਜਾਂਦੇ ਨੇ ਜੀ। ਅਮੂਲ ਰਾਜ ਵੀ ਸਾਡੇ ਪਿੰਡ ਦਾ ਹੈ, ਹੁਕਮ ਚੰਦ ਵੀ ਸਾਡੇ ਪਿੰਡ ਦਾ ਹੈ, ਅੱਛਾ, ਇਹ ਗੌੜੀ ਸ਼ੰਕਰ ਵੀ ਸਾਡੇ ਪਿੰਡ ਦੇ ਨਾਲ ਦੇ ਇਹ ਦੱਸੋ ਨਾ ਕਿਹੜੇ ਕਿਹੜੇ ਵਿੱਚ। ਇਹ ਸਕੂਲ ਲਛਮਣ ਸਿੰਘ ਹੋਣਾ ਨੇ ਤੇ ਪ੍ਰੀਤਮ ਸਿੰਘ ਹੋਣਾ ਨੇ, ਠਾਕਰ ਸਿੰਘ ਹੋਣਾ ਇਕੱਠਿਆਂ ਨੇ ਰਲ ਕੇ ਸੱਤ ਚੱਕ ਦੇ ਵਿੱਚ ਇੱਕ ਛੱਪੜ ਦੇ ਕੰਢੇ ਸ਼ੁਰੂ ਕੀਤਾ ਸੀ 1916 ਚ, ਔਰ ਉਹ ਪਿੱਪਲ ਦੇ ਥੱਲੇ ਕਲਾਸਾਂ ਲਾਈਆਂ। ਠੀਕ, ਹੌਲੀ ਹੌਲੀ ਇਹ ਸਕੂਲ ਡਿਵੈਲਪ ਹੋਇਆ, ਔਰ ਦੂਲੋ ਰਾਮ ਭਗਤ ਉਹਦਾ ਬੱਚਾ ਕੋਈ ਨਹੀਂ ਸੀ, ਉਸਨੇ 8 ਕਿੱਲੇ ਜ਼ਮੀਨ ਜਿਹੜੀ ਹੈ ਇਸ ਸਕੂਲ ਨੂੰ ਦਿੱਤੀ ਸੀ, ਨਾਲ ਇਹਦੇ ਇੱਕ ਹਸਪੀਟਲ ਵੀ ਸੀ। ਹਾਂ, ਉਹ ਮੈਨੂੰ ਪਤਾ ਨਹੀਂ ਹੈ ਕਿ ਨਹੀਂ ਹੈ। ਅੱਛਾ, ਔਰ ਉਹ ਦੂਲੋ ਰਾਮ ਭਗਤ ਦੀ ਸਾਰੀ ਇਹ ਜ਼ਮੀਨ ਹੈ ਜਿੱਥੇ ਸਕੂਲ ਬਣਿਆ ਸੀ। 1916 ਤੋਂ ਬਾਅਦ ਅਸੀਂ 100 ਸਾਲਾ 2016 ਵਿੱਚ ਸੈਣੀਵਾਲ ਹਾਈ ਸਕੂਲ ਬੁੱਲੋਵਾਲ ਇਹਦੀ ਬ੍ਰਾਂਚ, ਉਹਦਾ ਮੈਂ ਵਾਈਸ ਪ੍ਰਧਾਨ, ਅਸੀਂ ਮਨਾਇਆ ਸੀ। ਮੇਰੇ ਕੋਲ ਮੈਗਜ਼ੀਨ ਮੈਂ ਤੁਹਾਡੇ ਲਈ ਲੈ ਕੇ ਡਿਸਟ੍ਰਿਕਟ ਵੀ ਦੱਸਦੇ ਜਾਓ ਨਾ, ਹੁਸ਼ਿਆਰਪੁਰ district। ਹੁਸ਼ਿਆਰਪੁਰ ਡਿਸਟ੍ਰਿਕਟ ਉੱਥੇ ਮਨਾਇਆ ਸੀ, ਔਰ ਅਸੀਂ ਸਾਡੇ ਮਨ 'ਚ ਇੱਕ ਇੱਛਾ ਹੈ ਕਿ ਅਸੀਂ ਇੱਥੇ ਦੇ ਬੱਚੇ ਔਰ ਉੱਥੇ ਦੇ ਬੱਚਿਆਂ ਨੂੰ ਇੱਕ ਵਾਰੀ ਇਕੱਠੇ ਕਰਕੇ ਮੈਚ ਕਰਾਈਏ, ਇਹਨਾਂ ਦਾ ਇੱਕ ਵਾਰੀ ਅਸੀਂ ਇਕੱਠਾ ਸੰਯੋਗ ਕਰਾਈਏ। ਜ਼ਰੂਰ ਇਹ ਸਕੂਲ ਨੂੰ ਵੀ ਅਸੀਂ ਯਾਦ ਰੱਖਣਾ ਚਾਹੁੰਦੇ ਹਾਂ, ਔਰ ਇਹ ਸਾਡੇ ਬਜ਼ੁਰਗਾਂ ਦੀ ਮੈਮਰੀ ਆ ਜਿਹੜੀ ਅਸੀਂ ਯਾਦ ਰੱਖਣੀ ਚਾਹੁੰਦੇ। ਮੇਰੇ ਪਿਤਾ ਜੀ ਇਸ ਸਕੂਲ ਵਿੱਚ ਪੜ੍ਹੇ ਆ, ਉਹ 7ਵੀਂ ਜਮਾਤ ਤੱਕ ਪੜ੍ਹੇ, ਉਹਨਾਂ ਨੇ ਝੋਲਿਆਂ 'ਚ ਮਿੱਟੀ ਲਿਆ ਕੇ ਇਸ ਸਕੂਲ ਨੂੰ ਕੀ ਨਾਂ ਸੀ ਬਣਾ। ਤੁਹਾਡੇ ਸਰਦਾਰ ਕੇਸਰ ਸਿੰਘ ਜੀ, ਸਨ ਆਫ ਸਰਦਾਰ ਤਖਤ ਸਿੰਘ, ਠੀਕ, ਚੱਕ ਨੰਬਰ 179। ਔਰ ਇਹ ਸਾਰਾ ਜਿਹੜਾ ਨੌਦਾ ਚੱਕ, ਉੱਥੇ ਦੇ ਅਸੀਂ ਰਹਿਣ ਵਾਲੇ ਆ, ਮੇਰੇ ਮਾਤਾ ਪਿਤਾ ਉੱਥੇ ਦੇ ਹੀ ਆ। ਔਰ ਇਹ ਸਕੂਲ ਦੇ ਵਿੱਚ ਮੇਰੇ ਪਿਤਾ ਜੀ ਪੜ੍ਹੇ, ਔਰ ਉਹਨਾਂ ਦਾ ਕਲਾਸ ਫੈਲੋ ਇੱਕ ਲਾਲਦੀਨ ਇੱਥੇ ਪੜਾਉਂਦਾ ਹੁੰਦਾ ਸੀ। ਮੇਰੇ ਪਿਤਾ ਜੀ ਪਾਰਟੀਸ਼ਨ ਤੋਂ ਬਾਅਦ 5 ਵਾਰ ਇਸ ਸਕੂਲ ਦੇ ਵਿੱਚ ਆਏ। ਅੱਛਾ, ਔਰ ਆਪਣੇ- ਪਾਰਟੀਸ਼ਨ ਤੋਂ ਬਾਅਦ? ਹਾਂ, ਔਰ ਉੱਥੇ ਆਪਣੇ ਕਮਰੇ ਵਿੱਚ ਜਾ ਕੇ ਭਾਵੁਕ ਹੋ ਜਾਂਦੇ। ਹੂੰ। ਤੇ ਲਾਲਦੀਨ ਜਿਹੜੇ ਉਹਨਾਂ ਦੇ ਕਲਾਸ ਫੈਲੋ ਸੀ, ਉਹ ਪੜਾਉਂਦੇ ਸੀ। ਔਰ ਹਾਂ ਰਾਮੂਆਣੇ ਦੇ। ਔਰ ਉਹ ਇੱਕ ਇੱਥੇ ਬੱਚਿਆਂ ਨੇ ਕਹਿਣਾ ਕਿ ਸਰਦਾਰ ਜੀ ਸਾਨੂੰ ਸ਼ੇਰ ਸੁਣਾ ਕੇ ਜਾਓ। ਉਹਨੇ ਇੱਕ ਸ਼ੇਰ ਸੁਣਾਉਂਦੇ ਸੀ, ਮੈਨੂੰ ਵੀ ਸੁਣਾਉਂਦੇ ਸੀ ਕਿ ਕਾਕਾ ਮੈਂ ਬੱਚਿਆਂ ਨੂੰ ਸ਼ੇਰ ਸੁਣਾ ਕੇ ਆਇਆ, ਔਰ ਉਹ ਛੁੱਟੀ ਕਰਾ ਕੇ ਆਇਆ ਨਨਕਾਣਾ ਸਾਹਿਬ। ਉਹ ਕਹਿੰਦੇ ਹੁੰਦੇ ਸੀ, ਆਤਾ ਹੈ ਯਾਦ मुझे गुजरा हुआ जमाना, वो झाड़ियाँ चमन की वो मेरा आशियाना, प्रवास बन के उठना ऊपर पर्वतों से और शाम को अपने घर को फिर वापस आया। ये सुना के भावुक हो जाते थे, और उन्होंने पूरी याद सी, और इस स्कूल के बारे बहुत प्यार सी। मैनू कहते होंगे सी कि काका तुसीं जदों भी किसी टाइम लगे तुसीं स्कूल जाना, और जरूर उत्थे डोनेट भी कुछ करना। मैं बहुत लेट हो गया,
ਪ੍ਰੋਬਲਮਾਂ ਹੁੰਦੀਆਂ। ਹਾਂ ਲੇਕਿਨ ਤੁਸੀਂ ਨਹੀਂ ਤੇ ਆਏ, ਮੈਂ ਫਿਰ ਵੀ ਤੁਹਾਡੇ ਦਿਲ ਉਸ ਦੇ ਵਿੱਚ ਪਰਮਾਤਮਾ ਦਾ ਜਿਹੜੀ ਹੈ। ਸ਼ੁਕਰ ਕਰਦਾ ਕਿ ਇਹਨਾਂ ਦਾ ਪਿਆਰ, ਹਡਮਾੜ ਸਾਹਿਬ ਦਾ ਪਿਆਰ, ਤੁਹਾਡਾ ਪਿਆਰ, ਇਸ ਮਿੱਟੀ ਦਾ ਪਿਆਰ ਮੈਨੂੰ ਲੈ ਕੇ ਆਇਆ ਔਰ ਮੈਂ ਤਾਂ ਕਹਿੰਦਾ ਬਹੁਤ 1926 ਜਿਹਨਾਂ ਹਾਲ ਦੀ ਫਾਊਂਡੇਸ਼ਨ ਉਹਨਾਂ ਨੇ ਉੱਥੇ ਡਿਗਰੀ ਕਾਲਜ, ਗਰਲਜ਼ ਡਿਗਰੀ ਕਾਲਜ ਰਾਏ ਸਾਹਿਬ ਚੌਧਰੀ ਦੀਵਾਨ ਚੰਦ ਸੈਣੀ। ਮਨਜ਼ੂਰ ਹੋ ਗਿਆ। ਹਸਪਤਾਲ ਜਿਹੜਾ ਕਿ ਨਹੀਂ ਇਸ ਲਈ ਇਨਐਕਟਿਵ ਹੈ, ਉਹਦੀ ਦੁਬਾਰਾ ਬਿਲਡਿੰਗ ਦੀ ਮਨਜ਼ੂਰੀ ਹੋ ਗਈ ਹੈ ਔਰ ਅਪਗ੍ਰੇਡੇਸ਼ਨ ਵੀ। ਅੱਛਾ, ਅਸੀਂ ਇਸ ਨੂੰ ਹਰ ਚੀਜ਼ ਨੂੰ ਇਸ ਲਈ ਵੀ ਕਵਰ ਕਰ ਰਹੇ ਹਾਂ ਕਿ ਇਹਦੇ ਅੰਦਰ ਤੁਹਾਡਾ ਕਨੈਕਸ਼ਨ ਹੈ, ਤੁਹਾਡੀਆਂ ਰੂਟਸ ਹਨ, ਤੁਸੀਂ ਜਿੱਥੇ ਵੀ ਬੈਠੇ ਹੋ। ਇਹ ਨਾ ਇਸ ਲਈ ਅਸੀਂ ਲੈ ਰਹੇ ਹਾਂ, ਇੱਕ ਇੱਕ ਜਿਹੜੀ ਹੈ ਸਟੋਨਸ ਉਸ ਤੇ ਅਸੀਂ ਤੁਹਾਨੂੰ ਇਸ ਲਈ ਦਿਖਾ ਪਾ ਰਹੇ ਹਾਂ ਕਿ ਤਾਂ ਕਿ ਤੁਹਾਡੇ ਵੱਡੇ ਵੀ ਇੱਥੋਂ ਦੱਸਣ ਤੇ ਤੁਹਾਨੂੰ ਪਤਾ ਚੱਲੇ ਕਿ ਉਹਨਾਂ ਨੇ ਕੀ ਇੱਥੇ ਕੰਟਰੀਬਿਊਟ ਕੀਤਾ ਔਰ ਐਜੂਕੇਸ਼ਨ ਦੇ ਨਾਲ ਜਿਹੜੀ ਉਹਨਾਂ ਦੀ ਜੁੜਤ ਸੀ ਉਹ ਕਿੰਨੀ ਖੂਬਸੂਰਤ ਸੀ। ਇਹ ਡਿਟੇਲ ਇੱਥੇ ਅਗਰ ਸਪੈਸ਼ਲ ਡੋਨੇਸ਼ਨ ਜਿਹੜਾ ਮੇਡ ਬਾਈ ਸਿਲਵਰ ਜੂਬਲੀ ਜਦੋਂ ਇੱਥੇ ਹੁੰਦੀ ਹੈ 1941 ਦੇ ਵਿੱਚ, ਤੇ ਉਹਦੇ 'ਚ ਜਿਹੜੇ ਨਾਂ ਸਨ ਉਹ ਸਾਰੇ ਅੱਜ ਇੱਥੇ ਨੇ। ਇਹ ਜ਼ਰਾ ਕਲੋਜ਼ ਵੀ ਲੈ ਕੇ ਦਿਖਾਓ ਫੈਸਲ ਸਾਹਿਬ। ਵਾਲਦੈਨ ਦੀ ਮੁਹੱਬਤ ਇਸ ਟਾਈਮ ਤੁਹਾਡੇ ਦਿਲ ਦੇ ਵਿੱਚ ਗੱਜ ਉਹ ਯਾਦ ਆ ਰਹੀ ਜੀ। ਉਹ ਯਾਦ ਆ ਰਹੀ ਉਹ ਸਾਨੂੰ ਦੱਸਦੇ ਹੁੰਦੇ ਸੀ, ਅਸੀਂ ਇਦਾਂ ਪੜ੍ਹਦੇ ਸੀ, ਉਹ ਭਾਵੁਕ ਹੋ ਜਾਂਦੇ ਸੀ, ਇਦਾਂ ਰਹਿੰਦੇ ਸੀ, ਸਾਡੀ ਇਦਾਂ ਮੁਹੱਬਤ ਸੀ। ਇਹਦੇ ਤੇ ਮੈਂ ਕਹਾਣੀ ਵੀ ਲਿਖੀ ਆ, ਇਸ ਪਿੰਡਾਂ ਦੀਆਂ ਕਹਾਣੀਆਂ ਲਿਖੀਆਂ, ਮੈਂ ਬੁੱਕ ਵੀ ਛਾਪੀ ਆ, ਤੁਹਾਨੂੰ ਦੇ ਕੇ ਜਾਣੀ ਮੈਂ ਬੁੱਕ। ਹਾਂ ਅੱਛਾ, ਜਿਹੜੀ ਰਾਵੀ ਦੇ ਪਾਰ ਹਾਂ, ਰਾਵੀ ਦੇ ਆਰ ਪਾਰ ਇੱਥੇ ਦੀ ਕਹਾਣੀ, ਉਹ ਇੱਥੋਂ ਦੀ ਕਹਾਣੀ। ਇੱਥੇ ਦੀ ਕਹਾਣੀ। ਅੱਛਾ ਅੱਛਾ, ਜੋ ਬਾਹਰ ਦਾ ਖੇਸ ਹੈ ਨਾ ਜੀ, ਤੇ ਖੇਸ ਜਿਹੜਾ ਹੈ ਬਾਹਰ ਦਾ ਉਹ ਕਿੱਥੋਂ ਦੀ ਕਹਾਣੀ? ਉਹ ਚੱਕ ਨੰਬਰ 179 ਨੌਦੇ ਚੱਕ ਦੇ ਉਹ ਅੱਗੇ ਨਾਲ? ਹਾਂ ਨਾਲ ਹੀ ਆ। ਮੇਰੇ ਮਾਤਾ ਦੀ ਸਹੇਲੀ ਸੀ ਬੇਗਾ, ਜਿਹਨੇ ਉਹ ਖੇਸ ਦਿੱਤਾ ਸੀ, ਉਹ ਕਹਾਣੀ।